ਪੰਜਾਬ ਸਰਕਾਰ ਤੋਂ ਨਾਰਾਜ਼ ਕਿਸਾਨਾਂ ਨੇ ਲਾਇਆ ਜਾਮ ਤੇ ਲੋਕਾਂ ਨੇ ਤਾਂ ਫਿਰ ਪਰੇਸ਼ਾਨ ਹੋਣਾ ਹੀ ਸੀਗਾ। ਦੇਖੋ ਗੱਲ ਕੀ ਹੈ ਕਿ ਦੋ ਚੀਜ਼ਾਂ ਆਮ ਨੇ, ਟੈਂਕੀਆਂ ਤੇ ਗੱਭਰੂ, ਜੀ ਸੜਕਾਂ ਤੇ ਜਾਮ ਨੇ ਜੀ ਪੰਜਾਬ ਦੇ ਵਿੱਚ। ਤੋ ਬਈ ਇਹ ਜਿਹੜੀ ਸੂਰਤ ਹਾਲ ਹੈ, ਬਦਲਿਆ ਤੇ ਕੱਖ ਵੀ ਨਹੀਂ ਹੈ ਨਾ। ਕਿ ਇਹ ਕਹਿੰਦੇ ਸਨ ਕਿ ਅਸੀਂ ਧਰਨੇ ਮੁਜ਼ਾਹਰੇ ਖਤਮ ਕਰ ਦਿਆਂਗੇ, ਟੈਂਕੀਆਂ ਤੋਂ ਬੇਰੁਜ਼ਗਾਰ ਉਤਾਰ ਲਵਾਂਗੇ ਵਗੈਰਾ ਵਗੈਰਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਲ ਦੀ ਘੜੀ ਬੇਅਸਰ ਨਜ਼ਰ ਆ ਰਹੀਆਂ ਨੇ, ਜੀ ਕਿਉਂਕਿ ਸਿਆਸਤ ਆਪਣੇ ਢੰਗ ਨਾਲ ਦੇਖਦੀ ਹੈ। ਜਿਹੜੇ ਸਿਆਸਤ ਤੋਂ ਉਲਟ ਖਲੋਤੇ ਨੇ ਜਾਂ ਸੱਤਾ ਤੋਂ ਉਲਟ ਖਲੋਤੇ ਨੇ ਆਗੂ, ਆਪਣੇ ਹਿਸਾਬ ਕਿਤਾਬ ਨਾਲ ਸੋਚਦੇ ਨੇ, ਚੱਲਦੇ ਨੇ। ਤਾਂ ਵਿੱਚ ਵਿਚਾਲੇ ਕੌਣ ਆ? ਵਿੱਚ ਵਿਚਾਲੇ ਆ ਜਨਤਾ। ਬਿਲਕੁਲ ਸਹੀ। ਜਨਤਾ ਐਸੀ ਫਸਦੀ ਹੈ ਕਿ ਦੋਹਾਂ ਦੀ ਮਾਰ ਹੀ ਪੈ ਜਾਂਦੀ ਆ। ਤਾਂ ਗੱਲ ਇਹ ਆ ਕਿ ਤੁਸੀਂ ਇਹਨਾਂ ਨੂੰ ਸੱਦ ਲੈਂਦੇ ਹੋ, ਚੌਥੇ ਦਿਨ ਫੇਰ ਇਹਨਾਂ ਨੂੰ ਧਰਵਾਸ ਜੀ ਦੇ ਦਿੰਦੇ ਹੋ, ਕਿਸਾਨ ਆਗੂਆਂ ਨੂੰ ਤੁਹਾਡੀਆਂ ਮੰਗਾਂ ਪੂਰੀਆਂ ਕਰ ਲਈਆਂ। ਫੇਰ ਤੁਸੀਂ ਕੁਛ ਨਹੀਂ ਡੱਡਾ ਭੋਰਦੇ ਤਾਂ ਉਹ ਚੱਕ ਕੇ ਫੇਰ ਜੋ ਆਪਣਾ ਤੱਪੜ ਹੁੰਦਾ ਵਿਛਾ ਲੈਂਦੇ ਸੜਕ ਦੇ ਵਿਚਾਲੇ ਕਿ ਚੱਲ ਭਾਈ ਅਸੀਂ ਤਾਂ ਬੈਠੇ ਆ, ਕਿਉਂਕਿ ਤੁਸੀਂ ਮੁੱਕਰ ਗਏ। ਤਾਂ ਇਹਦਾ ਠੋਸ ਹੱਲ ਜਿਹੜਾ ਕੱਢਣਾ ਉਹ ਸਰਕਾਰ ਨੇ ਕੱਢਣਾ ਹੈ। ਕਿਉਂਕਿ ਐਵਰੇਜ ਦੇਖੋ 365 ਦਿਨ ਹੁੰਦੇ ਨੇ ਸਾਲ ਦੇ ਵਿੱਚ, ਮੈਂ ਗਲਤ ਤੇ ਨਹੀਂ? 365 ਹੀ ਹੈ ਨਾ ਜੀ। 135 ਦਿਨ ਦਾ ਜਾਮ ਹੈ ਸਾਡੇ ਪੰਜਾਬ ਦੇ ਵਿੱਚ ਐਵਰੇਜ, 135 ਦਿਨ ਦਾ ਜੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਗਵਾ ਰਹੇ। ਹੁਣ ਮੈਂ ਇੱਕ ਟਰੱਕ ਡਰਾਈਵਰ ਦੀ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ ਕੱਚਾ ਮਾਲ ਹੈ ਮੇਰੇ ਕੋਲੇ। ਤੁਸੀਂ ਇੱਧਰ ਦੇਖੇ ਹੋਣੇ ਟਰੱਕਿੰਗ ਵਾਲੇ ਕਿੰਨੇ ਔਖੇ ਹੁੰਦੇ ਨੇ। ਪੈਸੇ ਤੇ ਬਣਦੇ ਆ, ਪਰ ਪੈਸੇ ਕਿੱਦਾਂ ਬਣਦੇ ਉਹ ਟਰੱਕਾਂ ਵਾਲੇ ਜਾਣਦੇ ਨੇ ਜੀ। ਤਾਂ ਉਹ ਟਰੱਕਾਂ ਵਾਲਾ ਕੱਚਾ ਮਾਲ ਲੱਦ ਕੇ ਉਹ ਕਹਿੰਦਾ ਕਿ ਮੈਨੂੰ ਫੋਨ ਕਰੀ ਜਾਂਦੇ, KFC ਦੇ ਵਿੱਚ ਆ 2 ਕਿਲੋਮੀਟਰ ਦੂਰ ਰਹਿ ਗਿਆ ਸੀ ਮੈਂ ਟਾਈਮ ਤੇ, ਕਿਉਂਕਿ ਇੱਥੇ ਟਾਈਮ ਹੁੰਦਾ ਹੈ ਮੰਡੀਆਂ ਕਰਾਉਣੀਆਂ, ਜਿੱਦਾਂ ਟਮਾਟਰ ਲੱਦਿਆ ਉਹ ਇਨ ਟਾਈਮ ਲਾਉਣੀ ਆ ਗੱਡੀ ਤੁਸੀਂ। ਜੇ ਤਾਂ ਇਨ ਟਾਈਮ ਲੱਗ ਗਈ ਤੇ ਨਾਮ ਆ, ਨਹੀਂ ਤਾਂ ਫਿਰ ਮਾਲਕ ਵੱਲੋਂ ਵੀ ਜੁੱਤੀਆਂ ਦੇ ਉਤਰੂ। ਡਰਾਈਵਰ ਇੰਨੇ ਫਸਦੇ ਨੇ ਜੀ ਜੀ। ਅੱਛਾ, ਉਹ ਕਹਿੰਦਾ ਕਿ ਉਹ ਮੈਨੂੰ ਫੋਨ ਕਰੀ ਜਾਂਦੇ ਕਿ ਭਾਈ ਨਹੀਂ ਟਾਈਮ ਤੇ ਤਾਂ ਭਾਈ ਤੂੰ ਆਪ ਤਾਂ ਭੁਗਤੇਂਗਾ, ਅਸੀਂ ਨਹੀਂ ਕੁਝ ਕਰ ਸਕਦੇ, ਮਾਲਕ ਮੇਰੇ ਸਿਰ ਤੇ ਚੜਿਆ। ਤਾਂ ਇਹੋ ਜਿਹੀਆਂ ਕਿੰਨੀਆਂ ਮਜਬੂਰੀਆਂ ਹੋਣਗੀਆਂ, ਕਿਉਂਕਿ ਡਾਇਵਰਜ਼ਨ ਤੇ ਹੁੰਦਾ ਕਿ ਛੋਟੀਆਂ ਮੋਟੀਆਂ ਗੱਡੀਆਂ, ਕਾਰ ਆਪਣੇ ਕੋਲੇ, ਆਪਾਂ ਭਜਾਵਾਂਗੇ ਕਾਰ ਸ਼ੂ ਕਰਕੇ, ਇੱਧਰ ਦੀ ਪਿੰਡ ਚ ਵਾੜ ਦਿੱਤੀ, ਉਧਰ ਦੀ ਵਾੜ ਦਿੱਤੀ, ਨਿਕਲ ਜਾਵਾਂਗੇ। ਹੁਣ ਜਿਹੜਾ ਲੋਡਡ ਟਰਾਲਾ ਹੈ, ਟਰੱਕ ਹੈ, ਉਹ ਕਿੱਧਰ ਲੈ ਜਾਓਗੇ ਤੁਸੀਂ? ਤਾਂ ਉਹਨਾਂ ਦੀਆਂ ਸਮੱਸਿਆਵਾਂ ਆਪਣੀਆਂ। 6 ਥਾਈਂ ਧਰਨਾ ਸੀਗਾ, 6 ਦੀਆਂ 6 ਥਾਵਾਂ ਤੇ। ਇਹ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਅੰਮ੍ਰਿਤਸਰ ਦਾ ਜਿਹੜਾ ਧਰਨਾ ਸੀ ਉਹ ਸੀਗਾ ਭੰਡਾਰੀ ਪੁਲ ਤੇ। ਭੰਡਾਰੀ ਪੁਲ ਅੰਮ੍ਰਿਤਸਰ ਦਾ ਲਾਈਫ ਲਾਈਨ ਹੈ, ਸੈਂਟਰ ਦੇ ਵਿੱਚ, ਉਹਦਾ ਕੋਈ ਅਲਟਰਨੇਟ ਨਹੀਂ ਹੈਗਾ। ਜਿਹੜੇ ਅੰਮ੍ਰਿਤਸਰ ਜਾਂਦੇ ਰਹਿੰਦੇ ਉਹਨਾਂ ਨੂੰ ਪਤਾ ਹੋਏਗਾ। ਤਾਂ ਉੱਥੇ ਵੀ ਬੜੀ ਜ਼ਿਆਦਾ ਖੱਜਲ ਖੁਆਰੀ ਸੀ। ਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸ਼ਾਮੀ ਇੱਕ ਚੰਗੀ ਗੱਲ ਇਹ ਕੀਤੀ, ਉਹਨਾਂ ਆਖਿਆ ਕਿ ਅਸੀਂ ਗੁਰੂ ਘਰ ਜਾਂਦਾ ਰਸਤਾ ਜਿਹੜਾ ਉਹ ਨਹੀਂ ਰੋਕਾਂਗੇ। DC ਨਾਲ ਕੁਝ ਲੋਕਲ ਮੰਗਾਂ ਨੂੰ ਲੈ ਕੇ ਮਨਜ਼ੂਰੀ ਵੀ ਮਿਲ ਗਈ, ਕਹਿੰਦੇ ਕਿ ਆਪਾਂ ਸਵੇਰੇ ਕੋਈ ਹੋਰ ਪੁਆਇੰਟ ਲੱਭ ਲਵਾਂਗੇ, ਪਰ ਇਹ ਰਸਤਾ ਨਹੀਂ ਰੋਕਾਂਗੇ। ਪਰ ਤੁਸੀਂ ਦੇਖੋ ਕਿ 12 ਘੰਟਿਆਂ ਬਾਅਦ ਤੁਹਾਨੂੰ ਚੇਤਾ ਆਇਆ ਕਿ ਗੁਰੂ ਘਰ ਦੀ ਸੰਗਤ ਜਿਹੜੀ ਹੈ ਖੱਜਲ ਖੁਆਰ ਹੋ ਰਹੀ ਹੈ ਜੀ। ਬਿਲਕੁਲ, ਇਹ ਤਾਂ ਵੇਖਣ ਵਾਲੀ ਗੱਲ ਹੈ ਨਾ। ਤਾਂ ਇਸ ਕਰਕੇ ਹਰੇਕ ਥਾਂ ਤੋਂ ਹੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ, ਇਸ ਤਰ੍ਹਾਂ ਦਾ ਰੋਸਾ ਆਇਆ ਕਿ ਅਗਾਊ ਕਿਸੇ ਨੂੰ ਪਤਾ ਨਹੀਂ ਸੀ, ਉਹ ਵਿੱਚ ਫਸ ਗਿਆ ਜਾਮ ਦੇ। ਕੋਈ ਬਿਮਾਰ ਹੈ, ਕੋਈ ਸ਼ੁਮਾਰ ਆ, ਕੋਈ ਦਵਾਈ ਲੈਣ ਚੱਲਿਆ, ਕੋਈ ਕਿਤੇ ਚੱਲਿਆ, ਕੋਈ ਕਿਤੇ ਚੱਲਿਆ। ਤਾਂ ਇਹ ਸਾਰਾ ਕੁਝ ਰਿਹਾ ਹੈ। ਤਾਂ ਪਟਿਆਲਾ ਰੋਡ ਤੇ ਜੇ ਦੇਖੋ ਤਾਂ ਤਰੇੜੀ ਜੱਟਾ, ਫਰੀਦਕੋਟ ਦੇ ਲਾਗੇ ਟਹਿਣਾ ਟੀ ਪੁਆਇੰਟ, ਅੰਮ੍ਰਿਤਸਰ ਦਾ ਭੰਡਾਰੀ ਪੁਲ ਤੁਹਾਨੂੰ ਦੱਸ ਦਿੱਤਾ ਹੈ, 3 ਕੋਨੀਆ ਪੁਲ, ਮਾਨਸਾ ਰੋਡ, ਮੁਕੇਰੀਆਂ ਨੇੜੇ ਤੇ ਤਲਵੰਡੀ ਸਾਬੋ। ਇਹ 6 ਥਾਵਾਂ ਸੀ ਜਿਹਦੇ ਵਿੱਚ ਇਹਨਾਂ ਨੇ ਚੱਕਾ ਜਾਮ ਕਰ ਰੱਖਿਆ ਸੀਗਾ। ਬਾਕੀ ਹਾਲੇ ਧਰਨਾ ਜਾਰੀ ਆ। ਤਾਂ ਅੰਮ੍ਰਿਤਸਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤ ਵੱਡੀ ਖਬਰ ਬਣ ਗਈ, ਕਿਉਂਕਿ ਲੋਕ ਬਹੁਤ ਹੀ ਜ਼ਿਆਦਾ ਖੱਜਲ ਖੁਆਰ ਹੋ ਰਹੇ ਸਨ। ਇੱਥੋਂ ਤੱਕ ਕਿ MP ਔਜਲਾ ਨੇ ਵੀ ਕਿਹਾ ਕਿ ਬਾਈ ਤੁਸੀਂ ਇਹ ਰਸਤਾ ਛੱਡ ਦਿਓ, ਇਹ ਜ਼ਰੂਰੀ ਹੈ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਉਥਲ ਪੁਥਲ ਮਚ ਜਾਏਗੀ। ਤਾਂ ਫਿਰ ਇਹ ਰਸਤਾ ਤਾਂ ਹੁਣ ਖੋਲਿਆ ਗਿਆ, ਸਹਿਮਤੀ ਬਣੀ ਹੈ ਹੁਣ ਤੋਂ ਕੁਝ ਚੰਦ ਕੁ ਮਿੰਟ ਪਹਿਲਾਂ। ਪਰੰਤੂ ਇਹ ਕਿਸਾਨ ਆਗੂਆਂ ਨੂੰ ਹੁਣ ਦੇਖਣਾ ਪਏਗਾ ਕਿ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ, ਸਮਝਦੇ ਆ ਲੋਕ ਕਿ ਤੁਹਾਡੀਆਂ ਆਪਣੀਆਂ ਮਜਬੂਰੀਆਂ ਨੇ, ਪਰ ਇਸ ਤਰ੍ਹਾਂ ਹੁਣ ਆਮ ਹੀ ਹੋ ਗਿਆ ਕਿ ਹਰੇਕ ਮਹੀਨੇ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਤੁਸੀਂ ਪ੍ਰੋਗਰਾਮ ਉਲੀਕਦੇ ਹੋ ਕਿ ਜਿਹਦੇ ਨਾਲ ਯਕਦਮ ਸੜਕਾਂ ਜਿਹੜੀਆਂ ਜਾਮ ਹੋ ਜਾਂਦੀਆਂ, ਲੋਕਾਂ ਨੂੰ ਖੱਜਲ ਖੁਆਰਤਾ ਹੁੰਦੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੋਕ ਜਿਹੜੇ ਆ ਉਹ ਨਾ ਤੁਹਾਡੇ ਉਲਟ ਹੋ ਕੇ ਖਲੋ ਜਾਣ, ਕਿਉਂਕਿ ਤੁਸੀਂ ਲੋਕਾਂ ਨਾਲ ਹੋ, ਤੁਸੀਂ ਲੋਕਾਂ ਨਾਲ ਹੀ ਹੋ। ਤਾਂ ਕੋਈ ਵੀ ਅੰਦੋਲਨ ਲੋਕਾਂ ਨਾਲ ਹੀ ਹੁੰਦਾ। ਤਾਂ ਇਸ ਕਰਕੇ ਕਿਸਾਨਾਂ ਨੂੰ ਦੇਖਣਾ ਪਏਗਾ ਕਿ ਜਾਇਜ਼ ਮੰਗਾਂ ਜਿਹੜੀਆਂ ਮੰਗਾਂ ਜੈਨੂਅਨ ਮੰਗਾਂ ਨੇ ਉਹਨਾਂ ਦਾ ਨਿਵਾਰਨ ਕਰਾਉਣ। ਤੇ ਹਾਲਾਂਕਿ ਇੱਕ DC ਬੋਲ ਰਹੇ ਸਨ ਅੰਮ੍ਰਿਤਸਰ ਤੋਂ, ਕਹਿ ਰਹੇ ਸੀ ਕਿ ਅਸੀਂ
ਚੁਣਿੰਦਾ ਜਗ੍ਹਾ ਜਿਹੜੀਆਂ ਮੁਕਰਰ ਕਰ ਰੱਖੀਆਂ ਉੱਥੇ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ। ਪਰ ਉਹ ਤਾਂ ਸਾਫ਼ ਹੈ, ਜੇ ਧਰਨਾ ਪ੍ਰਦਰਸ਼ਨ ਉੱਥੇ ਕਰਨ ਲੱਗ ਜਾਣਗੇ ਉੱਥੇ ਕਿਸੇ ਨੇ ਗੱਲ ਨਹੀਂ ਸੁਣਨੀ, ਉਹ ਆਪਣੀ ਜਗ੍ਹਾ ਠੀਕ ਨੇ। ਇਸੇ ਤਰ੍ਹਾਂ ਜਦ ਤੱਕ ਉਹ ਜਨਤਾ ਦੀ ਸੰਗੀ ਤੇ ਗੂਠਾ ਨਹੀਂ ਧਰਦੇ ਉਦੋਂ ਤੱਕ ਸਰਕਾਰ ਜਿਹੜੀ ਹੈ ਉਹਨੂੰ ਕੋਈ ਹਿਲਜੁਲ ਨਹੀਂ ਹੁੰਦੀ। ਇਸ ਕਰਕੇ ਇਹ ਸਾਡੇ ਇੱਥੇ ਬਹੁਤ ਵੱਡਾ ਵਿਗਾੜ ਆ ਕਿ ਸਰਕਾਰਾਂ ਜਿਹੜੀਆਂ ਅੰਨੀਆਂ ਬੋਲੀਆਂ ਹੋ ਕੇ ਚੱਲਦੀਆਂ ਨੇ, ਜਦੋਂ ਤੱਕ ਫਿਰ ਲੋਕਾਂ ਨੂੰ ਖੱਜਲ ਖੁਆਰਤਾ ਨਹੀਂ ਹੁੰਦੀ, ਬਹੁਤ ਵੱਡੇ ਪੱਧਰ ਤੇ ਕੋਈ ਇਸ ਤਰ੍ਹਾਂ ਦਾ ਸੰਘਰਸ਼ ਨਹੀਂ ਉਲੀਕਿਆ ਜਾਂਦਾ, ਉਦੋਂ ਤੱਕ ਉੱਥੇ ਹਿਲਜੁਲ ਨਹੀਂ ਹੁੰਦੀ। ਸੋ ਇਹ ਦੋਵੇਂ ਪਾਸੇ ਦਾ ਹੀ ਮਸਲਾ ਹੈ। ਠੀਕ ਹੈ ਕਿ ਜਨਤਾ ਜਿਹੜੀ ਹੈ ਦੁਖੀ ਹੈ, ਪਰੰਤੂ ਮੈਂ ਜਿਵੇਂ ਕਿਹਾ ਕਿ ਦੋਹਾਂ ਪਾਸਿਆਂ ਤੋਂ ਸੋਚਣਾ ਪਵੇਗਾ। ਸਰਕਾਰ ਦੀ ਆਪਣੀ ਸਿਆਸਤ ਹੁੰਦੀ ਹੈ, ਕਿਸਾਨ ਆਗੂਆਂ ਦੇ ਆਪਣੇ ਹਿੱਤ ਹੁੰਦੇ ਆ, ਉਹਨਾਂ ਦੇ ਆਪਣੇ ਏਜੰਡੇ ਹੁੰਦੇ ਆ, ਤਾਂ ਦੂਸਰੇ ਪਾਸੇ ਜਨਤਾ ਹੁੰਦੀ ਹੈ ਜਿਹਨੇ ਦੋਹਾਂ ਪਾਸਿਆਂ ਤੋਂ ਇਹਨੂੰ ਭੋਗਣਾ ਹੁੰਦਾ ਹੈ।